इस्लामाबाद ਦੇ ਵਿੱਚ ਨਾ ਪੀਟੀਆਈ ਦਾ ਇੱਕ ਜਲਸਾ ਹੋਣ ਲੱਗਾ ਸੀ 22 ਤਾਰੀਖ ਨੂੰ ਤੇ ਫੈਸਲਾਬਾਦ ਵਾਲਿਆਂ ਨੇ ਉਸ ਜਲਸੇ ਦੇ ਨਾਲ ਕੀ ਸਲੂਕ ਕੀਤਾ। ਜਿਹੜੇ ਇਥੋਂ ਐਮਪੀ ਐਮਐਨਏ ਜਿੱਤੇ ਸੀਗੇ ਉਹ ਕਿੰਨੇ ਬੰਦੇ ਇੱਥੋਂ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ। ਸਾਹਿਬਜ਼ਾਦਾ ਹਾਮਦ ਰਜ਼ਾ ਸਾਹਿਬ ਤੇ ਹਸਨ ਨਿਆਜ਼ੀ ਸਾਹਿਬ ਇਹ ਖੈਰ ਜੀ 2 ਦਿਨ ਪਹਿਲੇ ਹੀ ਚਲੇ ਗਏ। ਇਹਨਾਂ ਨੇ ਕਿਹਾ ਜਿਹੜੀ ਉਹ ਸਟੇਜ ਬਣਾਣੀ ਹੈ ਨਾ ਉਹਦੇ ਇੰਤਜ਼ਾਮਾਤ ਸਾਡੇ ਕੋਲ ਆ। ਰਾਣਾ ਆਤਫ ਸਾਹਿਬ, ਲਤੀਫ ਨਜ਼ਰ ਤੇ ਰਾਣਾ ਆਫਤਾਬ ਸਾਹਿਬ, ਚਾਚਾ ਇਸਮਾਇਲ ਸੀਲਾ, ਸ਼ੇਖ ਸ਼ਾਹਿਦ ਜਵੇਦ ਤੇ ਲਾਲੀ ਗੁੱਜਰ, ਚੰਗੇਜ਼ ਖਾਨ ਕਾਕੜ ਤੇ ਰਾਸਮ ਮੁਗਲ ਸਾਹਿਬ। ਇਹ ਉਹ ਬੰਦੇ ਤੁਹਾਨੂੰ ਮੈਂ ਦੱਸੇ ਆ ਜਿਨ੍ਹਾਂ ਦੀ ਪਰਫਾਰਮੈਂਸ ਸਾਡੇ ਨਜ਼ਰ ਦੇ ਵਿੱਚ ਸਾਡੇ ਵੇਖਣ ਦੇ ਵਿੱਚ ਤਕਰੀਬਨ 0-0-0 ਨਹੀਂ ਹੁੰਦੀ। ਉਹਨੂੰ ਜਮਾ ਵੀ ਕਰ ਲਓ, ਜ਼ਰਬ ਵੀ ਦੇ ਲਓ, ਤਕਸੀਮ ਵੀ ਕਰ ਲਓ ਤੇ ਫਿਰ ਵੀ 0 ਹੀ ਰਹਿੰਦੀ ਹੈ। ਨਦੀਮ ਸਾਦਕ ਡੋਗਰ ਇਹਦਾ ਜਨਾਬੇ ਅਲੀ ਚੰਗਾ ਇੱਕ ਵੱਡਾ ਕਾਫਲਾ ਸੀਗਾ। ਪਤਾ ਲੱਗਦਾ ਸੀਗਾ ਕਿ ਕੋਈ ਬੰਦੇ ਜਾ ਰਹੇ ਆ ਇਸਲਾਮਾਬਾਦ ਵੱਲ ਨੂੰ। ਅੱਗੇ ਆ ਗਏ ਜੀ ਅਲੀ ਸਰਫਰਾਜ਼, ਖਿਆਲ ਅਹਿਮਦ ਕਾਸਤਰੋ। ਇਹ ਜਨਾਬੇ ਅਲੀ ਉਹ 3 ਬੰਦੇ ਸੀਗੇ ਜਿਨ੍ਹਾਂ ਨੇ ਢੋਲ ਢਮੱਕਿਆਂ ਦੇ ਨਾਲ ਆਪਣੇ ਕਾਰਕੁਨਾਂ ਨੂੰ ਇਕੱਠਿਆਂ ਕੀਤਾ। ਇੱਕ ਹਲਕੇ ਦੇ ਵਿੱਚ ਨਾ ਪੀਟੀਆਈ ਦੇ 35 ਕਾਰਕੁਨ ਸੀਗੇ। ਨਾ ਖਾਨ ਦਾ ਤਰਾਨਾ ਲਾਇਆ, ਨਾ ਕੋਈ ਉੱਤੇ ਬੱਸ ਲਿਆਂਦੀ, ਨਾ ਉੱਤੇ ਕੈਰੀ ਡੱਬਾ, ਚਿੰਗਜੀ ਰਕਸ਼ਾ ਤੱਕ ਨਹੀਂ ਕੋਈ ਲੈ ਗਿਆ। अस्सलाम वालेकुम। अच्छा जी, इस्लामाबाद ਦੇ ਵਿੱਚ ਨਾ ਪੀਟੀਆਈ ਦਾ ਇੱਕ ਜਲਸਾ ਹੋਣ ਲੱਗਾ ਸੀ 22 ਤਾਰੀਖ ਨੂੰ, ਜਿਹਦੇ ਵਿੱਚ ਜਨਾਬੇ ਅਲੀ ਬਾਅਦ ਦੇ ਵਿੱਚ ਇਹ ਕਹਿ ਕੇ ਉਹਨੂੰ ਕੈਂਸਲ ਕਰ ਦਿੱਤਾ ਕਿ ਉਹਨੂੰ ਅੱਗੇ ਲੈ ਜਾਵਾਂਗੇ। ਮੈਂ ਸਿਰਫ ਫੈਸਲਾਬਾਦ ਦੇ ਅੰਦਰੋਂ ਤੁਹਾਨੂੰ ਦੱਸਾਂਗਾ ਕਿ ਫੈਸਲਾਬਾਦ ਵਾਲਿਆਂ ਨੇ ਉਸ ਜਲਸੇ ਦੇ ਨਾਲ ਕੀ ਸਲੂਕ ਕੀਤਾ। ਜਿਹੜੇ ਇੱਥੋਂ ਐਮਪੀ ਐਮਐਨਏ ਜਿੱਤੇ ਸੀਗੇ ਉਹ ਕਿੰਨੇ ਬੰਦੇ ਇੱਥੋਂ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ। ਅਸਲ ਤੁਹਾਨੂੰ ਗੱਲ ਦੱਸਦਾ, ਪਹਿਲੇ ਸਿਰਫ ਮੈਂ ਤੁਹਾਨੂੰ ਦੱਸ ਦੇਵਾਂ ਕਿ ਫੈਸਲਾਬਾਦ ਦੀਆਂ ਕੌਮੀ ਅਸੈਂਬਲੀ ਦੀਆਂ 10 ਤੇ ਸੂਬਾਈ ਅਸੈਂਬਲੀ ਦੀਆਂ ਹੈਗੀਆਂ ਜਨਾਬੇ ਅਲੀ 21 ਸੀਟਾਂ। 10 ਦੇ ਵਿੱਚੋਂ 9 ਜਿਹੜੀਆਂ ਉਹ ਪੀਟੀਆਈ ਕੋਲ ਆ ਤੇ ਸੂਬਾਈ ਅਸੈਂਬਲੀ ਦੀਆਂ 21 ਦੇ ਵਿੱਚੋਂ 17 ਜਿਹੜੀਆਂ ਵਾ ਉਹ ਪੀਟੀਆਈ ਦੇ ਕੋਲ ਆ। ਤਕਰੀਬਨ ਜਿਹੜਾ ਨਾ ਕਲੀਨ ਸਵੀਪ ਟਾਈਪ ਜਿਹੜਾ ਨਾ ਉਹ ਪੀਟੀਆਈ ਨੇ ਕੀਤਾ ਹੋਇਆ ਸੀਗਾ ਫੈਸਲਾਬਾਦ ਦੇ ਅੰਦਰੋਂ। ਲੇਕਿਨ ਉਸ ਟਾਈਮ ਦੇਖ ਕੇ ਪਤਾ ਲੱਗਾ ਕਿ ਜਦੋਂ ਇੱਕ ਬੰਦਾ ਸਿਰਫ 20-25 ਬੰਦੇ ਜਿਹੜੇ ਆ ਨਾ ਉਹ ਲੈ ਕੇ ਜਾਂਦਾ ਰਿਹਾ। ਮੈਂ ਇਕੱਲੇ ਬੰਦੇ ਦਾ ਦੱਸਾਂਗਾ, ਕਿਸੇ ਇੱਕ ਬੰਦੇ ਦੀ ਤਨਕੀਦ ਨਹੀਂ ਕਰਾਂਗਾ ਕਿ ਕਿਸੇ ਇੱਕ ਬੰਦੇ ਨੇ ਕੀ ਕੀਤਾ। ਤੁਸੀਂ ਇਕੱਲੇ ਬੰਦੇ ਦੇ ਆਪਣੇ ਹਿਸਾਬ ਦੇ ਨਾਲ ਆਪਣੇ ਮਹੱਲੇ ਦੇ ਵਿੱਚ ਵੇਖ ਲੈਣਾ ਕਿ ਤੁਸੀਂ ਵੋਟ ਕਿਹਨੂੰ ਦਿੱਤਾ ਸੀਗਾ ਤੇ ਉੱਥੇ ਕਿਹੜਾ ਬੰਦਾ ਗਿਆ ਜੀ। ਅਸੀਂ ਜਨਾਬ ਸਭ ਤੋਂ ਪਹਿਲੇ ਗੱਲ ਕਰਾਂਗੇ ਜੀ ਸਾਹਿਬਜ਼ਾਦਾ ਹਾਮਦ ਰਜ਼ਾ ਸਾਹਿਬ ਤੇ ਹਸਨ ਨਿਆਜ਼ੀ ਸਾਹਿਬ। ਇਹ ਖੈਰ ਜੀ 2 ਦਿਨ ਪਹਿਲੇ ਹੀ ਚਲੇ ਗਏ। ਇਹਨਾਂ ਨੇ ਕਿਹਾ ਜਿਹੜੀ ਉਹ ਸਟੇਜ ਬਣਾਣੀ ਹੈ ਨਾ ਉਹਦੇ ਇੰਤਜ਼ਾਮਾਤ ਸਾਡੇ ਕੋਲ ਆ। ਇਹ ਪਿੱਛੇ ਕਾਰਕੁਨਾਂ ਨੂੰ ਇਹ ਕਹਿ ਕੇ ਤੇ ਆਪ ਇਸਲਾਮਾਬਾਦ ਚਲੇ ਗਏ। ਅੱਗੇ ਆ ਗਏ ਜੀ ਰਾਣਾ ਆਤਫ ਸਾਹਿਬ। ਰਾਣਾ ਆਤਫ ਸਾਹਿਬ ਨੇ ਜਿਹੜੀ ਹੁੰਦੀ ਨਾ ਲੈਣ ਗੱਡੀ, ਉਹਦੀਆਂ 20 ਟਿਕਟਾਂ ਜਿਹੜੀਆਂ ਨਾ ਉਹ ਦਿੱਤੀਆਂ ਆਪਣੇ ਪੀਏ ਨੂੰ। ਉਹਨੇ ਕਿਹਾ ਜੀ ਤੁਸੀਂ 20 ਕਾਰਕੁਨ ਨਾ ਜੰਮੇ ਗਫੀਰ ਜਿਹੜਾ ਹੁੰਦਾ 20 ਕਾਰਕੁਨਾਂ ਦਾ ਉਹ ਲੈ ਕੇ ਤੇ ਇਸਲਾਮਾਬਾਦ ਪਹੁੰਚ ਜਾਣਾ। ਉਹ ਆ ਵੀ ਕਿਤੇ ਪਤਲੀ ਪੁਤਲੀ ਗਲੀ ਚੋਂ ਨਿਕਲ ਗਏ। ਖੈਰ ਜੀ ਪਲੈਨਿੰਗ ਆਪਣੀ ਸੀ, ਜਿਹੜਾ ਜਿੱਦਾਂ ਕਰ ਗਿਆ। ਲੇਕਿਨ ਮੈਂ ਬੰਦੇ ਦੱਸਣ ਲੱਗਾ ਤੁਹਾਨੂੰ ਕਿਹੜਾ ਕਿੰਨੇ ਲੈ ਗਿਆ ਸੀਗਾ। ਲਤੀਫ ਨਜ਼ਰ ਤੇ ਰਾਣਾ ਆਫਤਾਬ ਸਾਹਿਬ ਵੈਸੇ ਹੀ ਮੰਜ਼ਰ ਤੋਂ ਗਾਇਬ ਹੋ ਗਏ। ਉਹਨਾਂ ਨੇ ਕਿਹਾ ਜੀ ਸਾਨੂੰ ਵੈਸੇ ਕੋਈ ਖਤਰਾ ਵਾ, ਪਤਾ ਨਹੀਂ ਉਹਨਾਂ ਦੀ ਕਿਤੇ ਕੋਟ ਦੇ ਵਿੱਚ ਜ਼ਮਾਨਤਾਂ ਚੱਲਦੀਆਂ ਪਈਆਂ। ਖੈਰ ਅਸੀਂ ਜ਼ਮਾਨਤਾਂ 'ਚ ਕੁਛ ਨਹੀਂ ਲੈਣਾ। ਅਸੀਂ ਦੱਸਣ ਲੱਗੇ ਹਾਂ ਕਿ ਬੰਦੇ ਫੈਸਲਾਬਾਦੋਂ ਕਿੰਨੇ ਕੌਣ ਲੈ ਕੇ ਗਿਆ ਸੀਗਾ। ਅੱਗੇ ਆ ਗਿਆ ਜੀ ਚਾਚਾ ਇਸਮਾਇਲ ਸੀਲਾ। ਉਹ ਵੈਸੇ ਮੁਲਕੋਂ ਬਾਹਰ ਗਿਆ ਆ, ਕਿਤੇ ਮੇਰੇ ਖਿਆਲ ਛੁੱਟੀਆਂ ਇੰਜੋਏ ਕਰਨ ਗਿਆ ਨਾ, ਧੋਤੀ ਪਾ ਕੇ। ਉਹਦਾ ਲੈਦਾ ਮੈਟਰ। ਇਹਨਾਂ ਗੱਲਾਂ ਦੇ ਨਾਲ ਆਪਣਾ ਕੋਈ ਤਲਕ ਨਹੀਂ ਹੈਗਾ। ਸਾਡਾ ਤਲਕ ਸਿਰਫ ਹੈਗਾ ਕਿ ਬੰਦੇ ਕਿੰਨੇ ਲੈ ਗਿਆ। ਕੋਈ ਧੋਤੀ ਪਾ ਕੇ ਗਿਆ, ਕੋਈ ਪੈਂਟ ਪਾ ਕੇ ਗਿਆ, ਕੋਈ ਕੱਛਾ ਪਾ ਕੇ ਗਿਆ। ਇਹਨਾਂ ਗੱਲਾਂ ਦੇ ਨਾਲ ਸਾਡਾ ਕਤਨ ਕੋਈ ਤਾਲੁਕ ਨਹੀਂ ਹੈਗਾ। ਜੋ ਮਰਜ਼ੀ ਕਰੋ ਭਾਈ, ਇਹ ਤੁਹਾਡੀ ਆਪਣੇ ਜ਼ਾਤੀ ਫੇਲ ਨੇ, ਸਾਨੂੰ ਇਸ ਗੱਲ ਨਾਲ ਕੋਈ ਨਹੀਂ। ਅੱਗੇ ਆ ਗਿਆ ਜੀ ਸ਼ੇਖ ਸ਼ਾਹਿਦ ਜਵੇਦ ਤੇ ਲਾਲੀ ਗੁੱਜਰ। ਇਹ ਕਹਿੰਦੇ ਆਪਸ ਦੇ ਵਿੱਚ ਲੜੀ ਜਾਂਦੇ ਆ, ਤੂੰ ਵੱਡਾ ਤੇ ਮੈਂ ਵੱਡਾ, ਮੈਂ ਨਿੱਕਾ ਤੇ ਤੂੰ ਵੱਡਾ। ਇਹਨਾਂ ਦੀ ਕੋਈ ਆਪਸ ਵਿੱਚ ਗੇਮ ਚੱਲਦੀ ਪਈ ਆ। ਇਹਨਾਂ ਦਾ ਵੀ ਹਲੇ ਸਾਨੂੰ ਨਹੀਂ ਪਤਾ, ਤੁਸੀਂ ਦੱਸਣਾ ਮਹੱਲੇ ਵਾਲਿਆਂ ਨੇ ਇਕੱਠੇ ਹੋ ਕੇ। ਚੰਗੇਜ਼ ਖਾਨ ਕਾਕੜ ਤੇ ਰਾਸਮ ਮੁਗਲ ਸਾਹਿਬ ਇਹ ਵੀ ਆਪਸ ਦੇ ਵਿੱਚ ਮੇਰੇ ਖਿਆਲ ਭਿੜੇ ਹੋਏ ਆ। ਇਹ ਵੀ ਕੋਈ ਇਦਾਂ ਦੀ ਗੱਲ ਚੱਲਦੀ ਪਈ ਆ। ਰਾਏ ਐਸਨ ਜਿਹੜਾ ਸੀਗਾ ਉਹਦਾ ਕਜ਼ਨ ਕਤਲ ਹੋ ਗਿਆ ਸੀਗਾ, ਉਹਦੇ ਵਿੱਚ ਬੀਜੀ ਸੀਗਾ। ਹੁਣ ਮੈਂ ਉਹ ਬੰਦੇ ਦੱਸਣ ਲੱਗਾ ਮੈਂ ਇਹ ਉਹ ਬੰਦੇ ਤੁਹਾਨੂੰ ਮੈਂ ਦੱਸੇ ਆ ਜਿਨ੍ਹਾਂ ਦੀ ਪਰਫਾਰਮੈਂਸ ਸਾਡੇ ਨਜ਼ਰ ਦੇ ਵਿੱਚ ਸਾਡੇ ਵੇਖਣ ਦੇ ਵਿੱਚ ਤਕਰੀਬਨ 0-0-0 ਨਹੀਂ ਹੁੰਦੀ। ਉਹਨੂੰ ਜਮਾ ਵੀ ਕਰ ਲਓ, ਜ਼ਰਬ ਵੀ ਦੇ ਲਓ, ਤਕਸੀਮ ਵੀ ਕਰ ਲਓ ਤੇ ਫਿਰ ਵੀ 0 ਹੀ ਰਹਿੰਦੀ ਹੈ। 20 ਬੰਦਿਆਂ ਦੇ ਨਾਲ ਅਗਰ 0 ਲਾ ਦੋਗੇ ਤੇ ਫਿਰ 2 ਬੰਦੇ ਰਹਿ ਜਾਣੇ ਨਾ। ਖੈਰ ਜੀ ਇਹ ਗੱਲ ਵੀ ਮੈਂ ਨਹੀਂ ਕਰਦਾ ਪਿਆ, ਹਾਲਾਤੋਂ ਵਾਕਿਆਤ ਨੇ ਦੱਸੀ ਆ। ਹੁਣ ਮੈਂ ਉਹ ਬੰਦੇ ਦੱਸਣ ਲੱਗਾ ਵਾਂ ਜਿਨ੍ਹਾਂ ਦੇ ਨਾਲ ਕੋਈ 4 ਬੰਦੇ 20 ਬੰਦੇ 50 ਬੰਦੇ 100 ਬੰਦੇ ਹੈ ਸੀਗੇ, ਜਿਨ੍ਹਾਂ ਨੇ ਇੱਕ ਢੋਲ ਵੀ ਲਿਆ, ਜਿਨ੍ਹਾਂ ਨੇ 4 ਬੱਸਾਂ ਵੀ ਕਰਾਈਆਂ, ਜਿਨ੍ਹਾਂ ਨੇ ਕੋਈ ਪੱਲਿਓ ਖਰਚਾ ਵੀ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਜਨਾਬ ਵਾਕਈ ਅਸੀਂ ਐਮਪੀਏ ਵੀ ਬਣੇ, ਐਮਐਨਏ ਵੀ ਬਣੇ। ਮੈਂ ਉਹਨਾਂ ਬੰਦਿਆਂ ਦੇ ਨਾਮ ਤੁਹਾਨੂੰ ਗੁਲਾਉਣ ਲੱਗਾ ਵਾਂ। ਇਹਦੇ ਵਿੱਚ ਸਭ ਤੋਂ ਪਹਿਲੇ ਆ ਗਏ ਜੀ ਨਦੀਮ ਸਾਦਕ ਡੋਗਰ। ਇਹਦਾ ਜਨਾਬੇ ਅਲੀ ਚੰਗਾ ਇੱਕ ਵੱਡਾ ਕਾਫਲਾ ਸੀਗਾ। ਪਤਾ ਲੱਗਦਾ ਸੀਗਾ ਕਿ ਕੋਈ ਬੰਦੇ ਜਾ ਰਹੇ ਆ ਇਸਲਾਮਾਬਾਦ ਵੱਲ ਨੂੰ। ਇਹ ਸੁਣਨ 'ਚ ਆਇਆ ਕਿ ਇਸਲਾਮਾਬਾਦ ਪਹੁੰਚ ਵੀ ਗਏ ਆ। ਇਹ ਕਿਤੇ ਨਾਸ਼ਤਾ ਕਰਦੇ ਪਏ ਸੀ। ਉੱਥੇ ਇਹਨਾਂ ਨੂੰ ਪਤਾ ਲੱਗਾ ਕਿ ਜਲਸਾ ਜਿਹੜਾ ਨਾ ਕੈਂਸਲ ਹੋ ਗਿਆ। ਖੈਰ ਇਹਨਾਂ ਨੇ ਪਤਾ ਨਹੀਂ ਵਾਪਸੀ ਆ ਗਿਆ ਜੀ, ਅੱਗੇ ਜਾ ਕੇ ਦੁਪਹਿਰ ਦੀ ਰੋਟੀ ਵੀ ਖਾਧੀ ਹੈ। ਇਹ ਵੀ ਸਾਨੂੰ ਨਹੀਂ ਪਤਾ ਇਸ ਗੱਲ ਦਾ, ਇਹ ਤੁਸੀਂ ਆਪ ਦੱਸਣੀ ਹੈ। ਅੱਗੇ ਆ ਗਏ ਜੀ ਅਲੀ ਸਰਫਰਾਜ਼, ਖਿਆਲ ਅਹਿਮਦ ਕਾਸਤਰੋ। ਅਲੀ ਸਰਫਰਾਜ਼ ਦਾ ਜਿਹੜਾ ਕਾਫਲਾ ਸੀ ਉਹ ਵੀ ਵਾਵਾ ਵੱਡਾ ਸੀਗਾ। ਖਿਆਲ ਅਹਿਮਦ ਕਾਸਤਰੋ ਦੇ ਨਾਲ ਵੀ 4 ਬੰਦੇ ਹੈ ਸੀਗੇ। ਇਹ ਜਨਾਬੇ ਅਲੀ ਉਹ 3 ਬੰਦੇ ਸੀਗੇ ਜਿਨ੍ਹਾਂ ਨੇ ਢੋਲ ਢਮੱਕਿਆਂ ਦੇ ਨਾਲ ਆਪਣੇ ਕਾਰਕੁਨਾਂ ਨੂੰ ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਇਸਲਾਮਾਬਾਦ ਤਰਨੌਲ ਕੀ ਆ
ਧਰਨੌਲ ਜਿਹੜਾ ਹੋਇਆ ਸੀ ਨਾ ਉੱਥੇ ਜਲਸਾ, ਜਿਹੜਾ ਬਾਅਦ ਚ ਮੁਲਤਵੀ ਹੋ ਗਿਆ ਸੀਗਾ, ਉੱਥੇ ਜਨਾਬੇ ਵਾਲੀ ਇਹ ਕਾਰਕੁਨ ਲਿਜਾਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ। ਵਾਹ ਕਾਰਕੁਨ। ਅੱਛਾ ਜੀ, ਅਬਦੁੱਲਾ ਦੁੰਬੜ, ਲਾਲੀ ਗੁੱਜਰ, ਮੀਆਂ ਜਵਾਦ, ਅਜ਼ਹਰ ਨਸੀਮ ਵਿਰਕ, ਇਹ ਉਹ ਚੰਦ ਇੱਕ ਬੰਦੇ ਨੇ ਜਿਨ੍ਹਾਂ ਨੇ ਜਨਾਬੇ ਵਾਲੀ ਟਿਕਟ ਜਿਨ੍ਹਾਂ ਨੂੰ ਨਹੀਂ ਵੀ ਮਿਲਿਆ, ਉਹਦੇ ਬਾਵਜੂਦ ਵੀ ਇਹ ਕੋਈ ਜਿੰਨੇ 30 35 ਬੰਦੇ ਆਪਣੇ ਖਰਚੇ ਤੇ ਲਿਜਾ ਸਕਦੇ ਸੀ, ਇਹਨਾਂ ਨੇ ਇਕੱਠੇ ਕੀਤੇ। ਤੇ ਮੈਂ ਤੁਹਾਨੂੰ ਇੱਕ ਅੰਦਰ ਵਾਲੀ ਗੱਲ ਦੱਸਣ ਲੱਗਾ ਵਾਂ, ਜਦੋਂ ਜਨਾਬ ਪੀਟੀਆਈ ਵਾਲੇ ਬੰਦੇ ਸੀ ਨਾ, ਜਦੋਂ ਇਲੈਕਸ਼ਨ ਸੀਗਾ, ਤੇ ਤੁਸੀਂ ਯਕੀਨ ਕਰੋ ਇੱਕ ਹਲਕੇ ਦੇ ਵਿੱਚ ਨਾ ਪੀਟੀਆਈ ਦੇ 35 ਕਾਰਕੁਨ ਸੀਗੇ, ਜਿਹੜੇ ਜਨਾਬੇ ਵਾਲੀ ਐਮਪੀਏ ਦੇ ਉਮੀਦਵਾਰ ਸੀਗੇ, ਜਿਹੜੇ ਐਮਐਨਏ ਦੇ ਉਮੀਦਵਾਰ ਸੀ। ਹੁਣ ਅੱਲਾ ਦੀ ਮਿਹਰਬਾਨੀ ਨਾਲ ਜਦੋਂ ਆ ਗਿਆ ਨਾ, ਉਹ ਕਹਿੰਦੇ ਹੁੰਦੇ ਆ ਕਿ ਉਹ ਛੋਲੇ ਖਾਣ ਨੂੰ ਫਲਾ ਤੇ ਡਾਂਗਾ ਖਾਣ ਨੂੰ ਫਲਾ, ਇਹ ਵੀ ਤੁਸੀਂ ਮਿਸਾਲ ਆਪ ਹੀ ਐਡਜਸਟ ਕਰ ਲੈਣਾ। ਜਦੋਂ ਆਇਆ ਨਾ ਛੋਲੇ ਖਾਣ ਦਾ ਟਾਈਮ, ਠੀਕ ਹੈ, ਉਦੋਂ ਸਾਰੇ ਹੋ ਗਏ। ਜਦੋਂ ਡਾਂਗਾ ਖਾਣ ਦਾ ਟਾਈਮ ਆਉਂਦਾ ਵਾ, ਉਦੋਂ ਸਾਰੇ ਭੱਜ ਭੁੱਜ ਜਾਂਦੇ ਆ। ਹੁਣ ਜਿਹੜੇ ਉਦੋਂ 30 35 ਬੰਦੇ ਸੀਗੇ ਜਿਹੜੇ ਜਨਾਬੇ ਵਾਲੀ ਟਿਕਟ ਦੇ ਉਮੀਦਵਾਰ ਸੀ, ਉਹ ਤਾਂ ਲੱਭਾ ਹੀ ਕੋਈ ਨਹੀਂ ਜਨਾਬੇ ਵਾਲੀ। ਕੱਲ ਨਾ ਉਹਨੇ ਕਿਸੇ ਨੇ ਨਾ ਖਾਣ ਦਾ ਤਰਾਨਾ ਲਾਇਆ, ਨਾ ਕੋਈ ਉੱਥੇ ਬੱਸ ਲਿਆਂਦੀ, ਨਾ ਉੱਥੇ ਕੈਰੀ ਡੱਬਾ, ਚਿੰਗਜੀ ਰਕਸ਼ਾ ਤੱਕ ਨਹੀਂ ਕੋਈ ਲੈ ਗਿਆ। ਬੱਸਾਂ ਕਾਰਾਂ ਤਾਂ ਬਹੁਤ ਦੂਰ ਦੀ ਗੱਲ ਹੈਗੀਆਂ ਵਾ। ਅੱਗੇ ਆ ਗਏ ਜੀ, ਹੁਣ ਬੁਰਾ ਹਾਲ ਕਿਉਂ ਹੋਇਆ ਫੈਸਲਾਬਾਦ ਦੇ ਵਿੱਚ ਪੀਟੀਆਈ ਦਾ, ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸ ਦਿੰਦਾ। ਨਾ ਸਾਡੀ ਕੋਈ ਸਿਟੀ ਤਨਜ਼ੀਮ ਆ, ਨਾ ਸਾਡੀ ਕੋਈ ਮਰਕਜ਼ੀ ਤਨਜ਼ੀਮ ਆ, ਨਾ ਸਾਡੇ ਪੱਲੇ ਹਲੇ ਕੋਈ ਕੱਖ ਹੈਗਾ ਵਾ। ਜਿਹੜੇ ਪਹਿਲੇ ਕੋਈ ਸਦਰ ਸੁਦਰ ਆਇਆ ਸੀ ਨਾ, ਉਹ ਤਾਂ ਜਨਾਬੇ ਵਾਲੀ ਵੈਸੇ ਭੱਜੇ ਭੁੱਜੇ ਫਿਰਦੇ, ਉਹਨਾਂ ਨੂੰ ਸਮਝ ਨਹੀਂ ਲੱਗਦੀ ਅਸੀਂ ਜਾਣਾ ਕਿੱਧਰ ਨੂੰ। ਉਹ ਰਾਤੀ ਕਿਤੇ ਸੌਂਦੇ ਕਿਤੇ ਇੱਥੇ ਛਾਪਾ ਨਾ ਪੈ ਜੇ, ਦੁਪਹਿਰੇ ਕਿਤੇ ਸੌਂਦੇ ਕਿਤੇ ਇੱਥੇ ਛਾਪਾ ਨਾ ਪੈ ਜੇ, ਫਿਰ ਅਗਲੀ ਰਾਤ ਕਿਤੇ ਹੋਰ ਜਾ ਕੇ ਸੌਂ ਜਾਂਦੇ। ਖੈਰ ਜੀ, ਇਹ ਉਹਨਾਂ ਦੇ ਆਪਣੇ ਕੰਮ ਆ, ਇਹਦੇ ਵਿੱਚ ਵੀ ਸਾਡਾ ਲੈਣਾ ਦੇਣਾ ਕੋਈ ਨਹੀਂ ਹੈਗਾ। ਇਹ ਅਸੀਂ ਸਿਰਫ ਧਰਨੌਲ ਜਲਸੇ ਦਾ ਦੱਸਣਾ ਵਾ ਕਿ ਜਿਹੜਾ ਜਲਸਾ ਸੀ ਨਾ, ਉਹਦੇ ਵਿੱਚ ਫੈਸਲਾਬਾਦੋਂ ਕਿੰਨੇ ਕੁ ਕਾਰਕੁਨ ਲਿਜਾਣ ਦੇ ਵਿੱਚ ਕੌਣ ਕਾਮਯਾਬ ਹੋ ਗਿਆ ਸੀਗਾ। ਅਸੀਂ ਬੀਬੀਆਂ ਭੈਣਾਂ ਦੀ ਵੀ ਗੱਲ ਕਰ ਲਈਏ। ਸਾਡੇ ਨਾਲ ਫੈਸਲਾਬਾਦ ਦੇ ਵਿੱਚ 2-3 ਨਾ ਪੀਟੀਆਈ ਦੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ, ਉਹ ਵੀ ਬੜੀਆਂ ਐਕਟਿਵ ਹੈਗੀਆਂ। ਫਰਦੌਸ ਰਾਏ ਸੀਗੀ, ਅਜ਼ਰਾ ਨਸੀਮ ਸੀਗੀ, ਇਹਨਾਂ ਨੇ ਜਨਾਬੇ ਲਈ ਇੱਕ ਨਿੱਕੇ ਜਿਹੇ ਹੋਟਲ ਦੇ ਵਿੱਚ ਵਾਹਵਾ ਸਾਰੀਆਂ ਬੁੱਢੀਆਂ ਇਕੱਠੀਆਂ ਕਰਕੇ ਉੱਥੇ ਜਨਾਬੇ ਲਈ ਕਨਵੈਨਸ਼ਨ ਕੀਤਾ। ਉਹਦੀ ਵੀਡੀਓ ਵੀ ਸਾਡੇ ਲਾਗੋਂ ਦੀ ਲੰਘੀ ਇੱਕ ਵਾਰੀ ਹੋਲੀ ਕਿ ਦਿਨੇ। ਤੇ ਜਨਾਬ ਬੀਬੀਆਂ ਵੀ ਕਾਫੀ ਜਿਹੜੀਆਂ ਨਾ, ਉਹ ਵੀ ਸਾਨੂੰ ਐਕਟਿਵ ਨਜ਼ਰ ਆਈਆਂ। ਲੇਕਿਨ ਗੱਲ ਫਿਰ ਉਹ ਇਹ ਆ ਜਾਂਦੀ ਆ ਕਿ ਜਦੋਂ ਟਾਈਮ ਆਉਂਦਾ ਵਾ ਛੋਲੇ ਖਾਣ ਦਾ, ਉਦੋਂ ਸਾਰੇ ਅੱਗੇ ਆ ਜਾਂਦੇ ਆ। ਜਦੋਂ ਆਉਂਦਾ ਡਾਂਗਾ ਖਾਣ ਦਾ, ਉਦੋਂ ਸਾਰੇ ਭੱਜ ਜਾਂਦੇ ਆ। ਬਹੁਤ ਸ਼ੁਕਰੀਆ।